ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 4 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 4027225000 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ, ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨਾਟ ਗਿਲਟੀ ਦਾ ਪਲੀਡ ਕੀਤਾ ਹੈਗਾ ਆ, ਜਦੋਂ ਉਹਨਾਂ ਨੂੰ ਅਰੈਸਟ ਤੇ ਅਰੇਨਮੈਂਟ ਜੋ ਹਸ਼ ਮਨੀ ਦੇ ਸਬੰਧ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਨਿਊਯਾਰਕ ਦੇ ਵਿੱਚ ਚੱਲ ਰਿਹਾ ਹੈਗਾ। 2016 ਦੀ ਕੈਂਪੇਨ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੀ। ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਜਿੰਨੇ ਵੀ ਚਾਰਜਸ ਲਾਏ ਗਏ 34 ਦੇ ਕਰੀਬ ਫੈਲਨੀ ਕਾਊਂਟਸ, ਜਿਹਦੇ ਵਿੱਚ ਫਾਲਸੀਫਾਈਂਗ ਬਿਜ਼ਨਸ ਰੈਕਰਡਸ ਤੇ ਉਹਨਾਂ ਦਾ ਜਿਹੜਾ ਰੋਲ ਸੀ ਹਸ਼ ਮਨੀ ਪੇਮੈਂਟਸ ਐਂਡ ਆਫ 2016 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਸੀਗੀ, ਤੇ ਪਹਿਲੀ ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਕ੍ਰਿਮੀਨਲ ਚਾਰਜ ਲਾਏ ਗਏ ਸੀ। ਉਹਨਾਂ ਨੇ ਨਾਟ ਗਿਲਟੀ ਜੋ ਪਲੀਆ ਆ, ਉਹ ਜੱਜ ਓਆਨ ਮਰਚਨ ਉਹਨਾਂ ਦੇ ਸਾਹਮਣੇ ਕਿਹਾ ਹੈਗਾ ਆ। ਤੇ ਪ੍ਰੋਸੀਕਿਊਟਰ ਕ੍ਰਿਸ ਕਰੋਨੀ ਨੇ ਦੱਸਿਆ ਵੀ ਪ੍ਰੈਜ਼ੀਡੈਂਟ ਟਰੰਪ ਇਲੀਗਲ ਕੌਨਸਪੀਰੇਸੀ ਤੇ ਹੋਰ ਕੈਂਪੇਨ ਦੀ ਕਿਸ ਤਰ੍ਹਾਂ ਹੈਲਪ ਕਰਨੀ ਆ, ਅੰਡਰਮਾਈਨ ਦਾ ਇਲੈਕਸ਼ਨ, ਇਹ ਸਾਰਾ ਕੁਝ ਕਰ ਰਹੇ ਸੀਗੇ। ਸੋ ਇਸ ਦੇ ਸੰਬੰਧ ਦੇ ਵਿੱਚ $1,30,000 ਟਰੰਪ ਉਹਨਾਂ ਦੇ ਲਾਇਰ ਮਾਈਕਲ ਕੋਹਨ ਵੱਲੋਂ ਦਿੱਤਾ ਗਿਆ ਸੀ ਡੈਨੀਅਲਸ ਨੂੰ, ਤੇ $30,000 ਭਾਈ AMI ਕਰਕੇ ਇੱਕ ਜਿਹੜੀ ਕੰਪਨੀ ਸੀਗੀ। ਸੋ ਅੱਜ ਉਹਨਾਂ ਨੇ ਨਾਟ ਗਿਲਟੀ ਉੱਥੇ ਪਲੀਆ ਕੀਤਾ ਹੈਗਾ ਆ। ਤੇ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੇ ਰਿਪੋਰਟਰਸ ਨੂੰ ਦੱਸਿਆ ਤੇ ਕਹਿੰਦੇ ਵੀ ਗਲਤ ਜਾਂ ਝੂਠੀਆਂ ਸਟੇਟਮੈਂਟਸ ਇਸ਼ੂ ਕੀਤੀਆਂ ਗਈਆਂ ਸੀਆਂ ਕ੍ਰਾਈਮ ਨੂੰ ਕਵਰ ਅਪ ਕਰਨ ਦੇ ਲਈ। ਜੀ, ਫਰਾਡੂਲੈਂਟ ਜਿਹੜੀਆਂ ਬਿਜ਼ਨਸ ਪ੍ਰੈਕਟਿਸਿਸ ਦੇ ਚੱਲਦੇ ਆ 34 ਫੈਲੋਨੀ ਕਾਊਂਟਸ ਜਿਹੜੀ ਉਹ ਰੱਖੇ ਗਏ ਆ। ਸਜ਼ਾ ਇਸ ਦੇ ਵਿੱਚ ਹੋਊਗੀ ਨਹੀਂ ਹੋਊਗੀ, ਗਿਲਟੀ ਉਸ ਤੋਂ ਪਹਿਲਾਂ ਜਿਹੜੇ ਉਹ ਦੱਸੇ ਜਾਂਦੇ ਆ ਜਾਂ ਨਹੀਂ, ਉਹ ਕਨਵਿਕਸ਼ਨ ਹੋਊਗੀ ਜਾਂ ਨਹੀਂ ਹੋਊਗੀ। ਸੋ ਅਮਰੀਕਨ ਜਿਹੜਾ ਜਸਟਿਸ ਸਿਸਟਮ ਆ ਉਹ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਟਰੰਪ ਹੋਣਾ ਨੇ ਨਾਟ ਗਿਲਟੀ ਜਿੱਦਾਂ ਦੱਸਿਆ ਵੀ ਉਹ ਪਲੀ ਕੀਤਾ ਸੀ। ਸੋ ਹੁਣ ਦੇਖੋ ਕੀ ਹੁੰਦਾ ਆ। ਹਰ ਇੱਕ ਚਾਰਜ ਦੇ ਲਈ 4 ਸਾਲ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਆ ਜੇ ਇਹ ਦੋਸ਼ ਸਾਬਤ ਹੁੰਦੇ ਆ। ਮੈਕਸੀਮਮ ਸਜ਼ਾ ਜਿਹੜੀ ਆ ਇੱਕ ਦੇ ਜਿਹੜੇ ਉਹ ਲਈ ਆ। ਸੋ ਇਹ ਹੁਣ ਚੀਜ਼ਾਂ ਦੇਖੋ ਹਰਜੋਤ ਸਿੰਘ ਜੀ ਕੀ ਹੁੰਦਾ ਆ। ਅੱਜ ਭਾਰੀ ਜਿਹੜੀ ਫੋਰਸ ਆ ਉਹ ਲਗਾਈ ਗਈ ਸੀ। ਸੋ ਸਿਕਿਉਰਿਟੀ ਦੇ ਲਿਹਾਜ਼ ਦੇ ਵਿੱਚ ਕੋਈ ਕੁਤਾਹੀ ਜਿਹੜੀ ਉਹ ਨਹੀਂ ਕੀਤੀ ਗਈ। ਨਿਊਯਾਰਕ ਜਿਹੜੇ ਸਿਟੀ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ। ਮਾਰਜਰੀ ਟੇਲਰ ਗ੍ਰੀਨ ਵੀ ਗਈ ਸੀ, ਜਿਹੜਾ ਇਸਨੇ ਪ੍ਰੋਟੈਸਟ ਕਾਲ ਕੀਤਾ ਸੀ ਤੇ ਉੱਥੇ 10 ਮਿੰਟਾਂ 'ਚੋਂ ਹੀ ਖੁਦ ਜਿਹੜੀ ਉਹ ਭੱਜ ਆਈ। ਜਿਹੜੇ ਐਂਟੀ ਟਰੰਪ ਪ੍ਰੋਟੈਸਟਰਸ ਆ ਉਹਨਾਂ ਨੇ ਵੀ ਕਾਫੀ ਹੱਲਾ ਜਿਹੜਾ ਆ ਉਹ ਮਚਾਇਆ ਤੇ ਉਸਨੂੰ ਵੀ ਜਿਹੜਾ ਉੱਥੇ ਬੋਲਣ ਨਹੀਂ ਦਿੱਤਾ ਗਿਆ ਤੇ ਇਵੈਂਚੁਅਲੀ ਜਿਹੜੀ ਉੱਥੇ ਚਲੀ ਗਈ। ਉਸਨੇ ਟਰੰਪ ਹੁਣਾਂ ਦੀ ਅਰੈਸਟ ਆ ਉਸਨੂੰ ਨੈਂਸਲ ਮੰਡੇਲਾ ਤੇ ਜੀਸਸ ਦੇ ਨਾਲ ਕੰਪੇਅਰ ਕਰਕੇ ਜਿਹੜਾ ਆ ਉਹ ਦਰਸਾਇਆ ਸੀਗਾ। ਸੋ ਇਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ। ਟਰੰਪ ਹੁਣਾਂ ਦੇ ਜਿਹੜੇ ਕੈਂਪੇਨ ਵਾਲਿਆਂ ਨੇ ਆਲਰੇਡੀ, ਕਿਉਂਕਿ ਇਹ ਪ੍ਰਿਜ਼ਨ ਦੇ ਵਿੱਚ ਬਿਹਾਈਂਡ ਬਾਰਸ ਤਾਂ ਨਹੀਂ ਗਏ ਸੀਗੇ, ਪਰ ਇੱਕ ਅਜਿਹੇ ਐਂਗਲ ਤੋਂ ਫੋਟੋ ਬਣਾ ਕੇ ਜਿਹੜੀਆਂ ਤਸਵੀਰ ਵਾਲੀਆਂ ਜਿਹੜੀਆਂ ਟੀ-ਸ਼ਰਟਸ ਆ ਐਜ਼ ਏ ਮੀਮ ਜਿਹੜੀਆਂ ਉਸਨੂੰ $36 'ਚ ਉਹਨਾਂ ਨੇ ਆਲਰੇਡੀ ਵੇਚਣਾ ਵੀ ਆਪਣੇ ਕੈਂਪੇਨ ਸਾਈਟ 'ਤੇ ਸ਼ੁਰੂ ਕਰ ਦਿੱਤਾ ਸੀਗਾ। ਸੋ ਜਿਹੜੇ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਆ ਉਹਨਾਂ ਨੇ ਚਾਰਜਿਸ ਨੂੰ ਐਕਸਪਲੇਨ ਕਰਦੇ ਹੋਏ ਜਿਹੜਾ ਉਹ ਕਿਹਾ ਨੋ ਮੈਟਰ ਹੂ ਯੂ ਆਰ, ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਕੌਣ ਆ, ਤੇ ਜਿਹੜੇ ਸੀਰੀਅਸ ਕ੍ਰਿਮੀਨਲ ਕੰਡਕਟ ਆ ਉਸ ਨੂੰ ਨਾਰਮਲਾਈਜ਼ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਵੀ ਜਿਹੜਾ ਮੈਨਹੈਟਨ ਹੈਗਾ ਆ ਜੀ, ਇਹ ਫਾਈਨੈਂਸ਼ੀਅਲ ਇੱਕ ਹਿਸਾਬ ਦੇ ਨਾਲ ਕੈਪੀਟਲ ਆ, ਬਹੁਤ ਸਾਰੇ ਬਿਜ਼ਨਸਿਸ ਨੇ ਤੇ ਜੇ ਬਿਜ਼ਨਸ ਵਾਲਿਆਂ
ਨੇ ਇੱਦਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੰਮ ਜਿਹੜਾ ਉਹ ਖਰਾਬ ਆ ਵੀ ਆਪਣੇ ਕ੍ਰਿਮੀਨਲ ਕੰਡਕਟ ਨੂੰ ਇਹਨਾਂ ਡਾਲਰਾਂ ਦੇ ਵਿੱਚ ਜਿਹੜੀ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਪਰ ਇੱਕ ਇਤਿਹਾਸਿਕ ਪਲ ਜਿਹੜਾ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਬਣ ਗਿਆ ਜਦ ਕਿ ਇੱਕ ਫਾਰਮਰ ਰਾਸ਼ਟਰਪਤੀ ਨੂੰ ਅਰੈਸਟ ਕੀਤਾ, ਅਰੇਨ ਕੀਤਾ ਗਿਆ ਤੇ ਉਹਨਾਂ ਉੱਤੇ 34 ਫੈਲਨੀ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਹੈਗੇ ਆ। ਅਮਰੀਕਾ ਇਜ਼ ਨੈਵਰ ਨੈਵਰ ਕਮਿੰਗ ਬੈਕ ਇਸ ਚੀਜ਼ ਤੋਂ। ਇਸ ਨੇ ਮੁਲਕ ਨੂੰ ਹੋਰ ਵੀ ਅੱਗੇ ਪਤਾ ਨਹੀਂ ਦੇਖੋ ਡਿਵਾਈਡ ਕਰਨਾ ਹੈ, ਕੀ ਹੋਣਾ ਆ, ਜਾਂ ਜਿਹੜੇ ਉਹ ਦੇਖ ਜਾਂ ਫਿਰ ਇਹ ਲੋਕ ਸੋਚਦੇ ਆ ਵੀ ਨਹੀਂ ਇਹ ਵਾਕਿਆ ਇੰਜਸਟਿਸ ਇਸ ਦੇ ਵਿੱਚ ਹੋਊਗਾ ਕਿ ਪੋਲੀਟੀਕਲੀ ਮੋਟੀਵੇਟਿਡ ਆ। ਸੋ ਦੋਨੋਂ ਤਰ੍ਹਾਂ ਦੇ ਜਿਹੜੇ ਆਪਾਂ ਨੂੰ ਲੋਕ ਆ ਉਹ ਦੇਖਣ ਨੂੰ ਮਿਲਣਗੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜਾ ਰੈਟੋਰਿਕ ਆ ਉਹ ਬਹੁਤ ਜ਼ਿਆਦਾ ਤੇਜ਼ ਹੋਣ ਜਾ ਰਿਹਾ ਆ। ਸੋ ਸਾਰੇ ਜਾਣੇ ਇਹੀ ਆਪਾਂ ਕਹਾਂਗੇ ਭਾਈ ਇਵੈਂਚੁਅਲੀ ਜਿਹੜੇ ਪੋਲੀਟੀਸ਼ੀਅਨਸ ਆ ਕਦੀ ਇੱਧਰ ਕਦੀ ਉੱਧਰ ਕਦੀ ਇਹ ਕਦੀ ਉਹ, ਜੋ ਕੁਛ ਉੱਥੇ ਹੁੰਦਾ ਸੀ ਉਹ ਕੁਛ ਇੱਥੇ ਨਾ ਹੋਵੇ। ਤੁਸੀਂ ਆਪਸੀ ਰਿਸ਼ਤੇ ਜਿਹੜੇ ਆ ਉਹ ਨਾ ਖਰਾਬ ਕਰਿਓ। ਇਹਨਾਂ ਨੇ ਬਾਅਦ 'ਚ ਇਵੈਂਚੁਅਲੀ ਕਈ ਵਾਰੀ ਇਕੱਠੇ ਵੀ ਜਿਹੜਾ ਉਹ ਮਿਲ ਲੈਣਾ ਹੁੰਦਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸ਼ਿਕਾਗੋ ਦੀ ਅੱਜ ਮੇਅਰ ਦੀ ਇਲੈਕਸ਼ਨ ਹੋ ਰਹੀ ਆ, ਉਹਦੇ ਵਿੱਚ ਨਵਾਂ ਮੇਅਰ ਚੁਣਿਆ ਜਾਣਾ ਆ। ਰਨ ਆਫ ਜੋ ਇਲੈਕਸ਼ਨ ਹੋ ਰਹੀ ਆ, ਜਿਹਦੇ ਵਿੱਚ ਦੋਨੋਂ ਹੀ ਡੈਮੋਕ੍ਰੇਟ ਆ, ਪਾਲ ਵਾਲਸ ਤੇ ਬਰੈਂਡਨ ਜੌਨਸਨ। ਹੁਣ ਦੇਖਦੇ ਆ ਕਿਹੜਾ ਉਹਨਾਂ ਚੋਂ ਜਿੱਤਦਾ ਆ। ਜਿਹੜੇ ਵੋਟਿੰਗ ਕਾਊਂਟਿੰਗ ਆ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ। ਬੜੀਆਂ ਹੀ ਘੱਟ ਵੋਟਾਂ ਪਈਆਂ, 33% ਸਿਰਫ ਵੋਟਾਂ ਪਈਆਂ ਆ। ਹੁਣ ਤੱਕ ਜੋ ਲੇਟੈਸਟ ਖਬਰਾਂ ਆ ਰਹੀਆਂ ਉਹਦੇ ਵਿੱਚ ਪਾਲ ਵਾਲਸ 2,22,466 ਵੋਟਾਂ ਨਾਲ ਅੱਗੇ ਆ, 50.28% ਆ, ਤੇ ਬਰੈਂਡਨ ਜੌਨਸਨ 2,20,025 ਵੋਟਾਂ ਦੇ ਨਾਲ ਸੈਕਿੰਡ ਨੰਬਰ ਤੇ ਆ। ਸੋ ਬਹੁਤ ਥੋੜਾ ਫਰਕ ਜਿਹੜਾ 300 ਕੁਛ ਵੋਟਾਂ ਦਾ ਹੈਗਾ ਆ। ਤੇ ਪਰ ਕਾਊਂਟਿੰਗ ਜਿਹੜੀ ਆ ਕਾਫੀ ਹੋ ਚੁੱਕੀ ਆ, 73%, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। 5,30,000 ਸਾਰੀਆਂ ਵੋਟਾਂ ਪਈਆਂ, ਜੋ ਕਿ 33% ਟਰਨ ਆਊਟ ਰੇਟ ਹੈਗਾ। ਸੋ ਬਹੁਤ ਹੀ ਘੱਟ ਜਿਹੜਾ ਟਰਨ ਆਊਟ ਰੇਟ ਇਸ ਇਲੈਕਸ਼ਨ ਦੇ ਵਿੱਚ ਰਿਹਾ ਹੈ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਤਕਰੀਬਨ 3:23 ਦੇ ਉੱਤੇ ਸੈਂਟਰਲ ਕੋਸਟ ਦੇ ਵਿੱਚ ਹੋਲਿਸਟਰ ਦੇ ਲਾਗੇ ਟ੍ਰੈਸਪੀਓਨਸ ਜਿਹੜਾ ਇਲਾਕਾ ਆ ਉੱਥੇ 4.5 ਤੀਬਰਤਾ ਦਾ ਜਿਹੜਾ ਆ ਟ੍ਰੈਸਪੀਨੋਸ ਕਰਕੇ ਜਿਹੜਾ ਇਲਾਕਾ ਆ ਉੱਥੇ 4.5 ਤੀਬਰਤਾ ਦਾ ਜਿਹੜਾ ਭੂਚਾਲ ਆ ਉਹ ਆਇਆ। ਇਹ ਝਟਕੇ ਸੈਨ ਹੋਜ਼ੇ ਦੇ ਅਸੀਂ ਆਫਿਸ ਦੇ ਵਿੱਚ ਵੀ ਇੱਥੇ ਜਿਹੜੇ ਉਹ ਮਹਿਸੂਸ ਕੀਤੇ ਹੈਗੇ ਆ। ਸੈਨ ਬਨੀਟੋ ਕਾਊਂਟੀ ਦੇ ਵਿੱਚ ਇਹ ਇਲਾਕਾ ਪੈਂਦਾ ਆ। ਇਸ ਤੋਂ ਪਹਿਲਾਂ ਕੁਛ ਮਿੰਟ ਪਹਿਲਾਂ ਉਸ ਤੋਂ ਪੈਨਮਾ ਦੇ ਕੋਸਟ ਤੱਟ ਦੇ ਉੱਤੇ 6.3 ਤੀਬਰਤਾ ਦਾ ਜਿਹੜਾ ਭੂਚਾਲ ਆ ਉਹ ਓਸ਼ਨ ਦੇ ਵਿੱਚ ਆਇਆ ਸੀਗਾ। ਪਰ ਸੁਨਾਮੀ ਦੀ ਕੋਈ ਜਿਹੜਾ ਖਤਰਾ ਆ ਉਹ ਨਹੀਂ ਰਿਹਾ ਸੋ ਫਾਰ। ਇਸ ਦੇ ਨਾਲ ਕੋਈ ਡੈਮੇਜਿਸ ਹੋਏ ਆ ਇਸ ਦੇ ਬਾਰੇ ਕੋਈ ਅਪਡੇਟਸ ਨਹੀਂ ਆ, ਕਿਉਂਕਿ ਝਟਕਾ ਤਾਂ ਸੀਗਾ, ਮਹਿਸੂਸ ਜ਼ਰੂਰ ਹੋਇਆ, ਪਰ ਹੋਪਫੁਲੀ ਸਾਰਾ ਕੁਛ ਜਿਹੜਾ ਉਹ ਠੀਕ ਰਿਹਾ ਆ। ਕਾਫੀ ਦਿਨਾਂ ਤੋਂ ਪਹਿਲਾਂ ਵੀ ਜਿਹੜੇ ਹਰਜੋਤ ਸਿੰਘ ਜੀ ਝਟਕੇ ਜਿਹੜੇ ਹੁੰਦੇ ਰਹੇ ਆ। ਰੀਸੈਂਟਲੀ ਨਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਕਾਫੀ ਵੱਡਾ ਭੂਚਾਲ ਆਇਆ ਸੀ, ਜਿਸ ਕਰਕੇ ਕਈ ਕੁਛ ਜਿਹੜਾ ਆ ਉੱਥੇ ਰੋਡਸ ਵੀ ਟੁੱਟੀਆਂ ਅਤੇ ਬਹੁਤ ਸਾਰੀਆਂ ਬਿਲਡਿੰਗਸ ਨੂੰ ਵੀ ਜਿਹੜਾ ਉਹ ਨੁਕਸਾਨ ਹੋਇਆ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕੁਛ ਹੀ ਜਿਹੜੇ ਮਿੰਟ ਪਹਿਲਾਂ ਓਕਲੈਂਡ ਦੇ ਇੱਕ ਕਨਵੀਨੀਅੰਸ ਸਟੋਰ ਦੇ ਵਿੱਚ ਸ਼ੂਟਿੰਗ ਹੋਈ ਹੈਗੀ ਆ। ਜਿਹੜੇ ਲੁਟੇਰੇ ਆ ਉਹ ਮਾਸਕ ਪਾ ਕੇ ਇਸ ਸਟੋਰ ਦੇ ਵਿੱਚ ਚਲੇ ਗਏ ਤੇ ਉੱਥੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਲੱਕਲੀ ਕਿਸੇ ਦੇ ਜ਼ਿਆਦਾ ਜਿਹੜੀ ਇੰਜਰੀ ਆ ਉਹ ਨਹੀਂ ਹੋਈ ਹੈਗੀ। ਇਹ ਮਾਰਕੀਟ 1 ਕਰਕੇ ਜੋ ਸ਼ੂਟਿੰਗ ਆ ਉੱਥੇ 12 ਸਟਰੀਟ ਦੇ ਉੱਥੇ ਹੋਈ ਹੈਗੀ ਆ। ਸੋ ਜਿਹੜੇ ਸਰਵੇਲੈਂਸ ਕੈਮਰਾਜ਼ ਆ ਉਹਨਾਂ ਤੋਂ ਪਤਾ ਚੱਲ ਰਿਹਾ ਹੈਗਾ ਆ ਵੀ ਦੋਨੋਂ ਜਾਣੇ ਜਿਹੜੇ ਸੀ ਇਹਨਾਂ ਨੇ ਮਾਸਕ ਪਾਏ ਹੋਏ ਸੀ ਤੇ ਸ਼ਰੇਆਮ ਆਏ ਤੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਸਟੋਰ ਦੇ ਉਹਨਾਂ ਨੇ ਕਿਹਾ ਵੀ ਮੈਂ ਹਜੇ ਨਾਮ ਨਹੀਂ ਆਪਣਾ ਡਿਸਕਲੋਜ਼ ਕਰਨਾ ਚਾਹੁੰਦਾ ਕੀ ਸਟੋਰ ਦਾ ਹੈਗਾ ਆ, ਪਰ ਓਕਲੈਂਡ ਇਸ ਟਾਈਮ ਬੜੀ ਬੈਡ ਸਿਚੁਏਸ਼ਨ ਦੇ ਵਿੱਚ ਚੱਲ ਰਿਹਾ ਆ। ਉੱਥੇ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ, ਲਗਭਗ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨੇ ਬਿਜ਼ਨੈਸਿਸ ਦੀ ਇੰਸ਼ੋਰੈਂਸ ਕਰਨੀ ਓਕਲੈਂਡ 'ਚ ਬੰਦ ਕਰ ਦਿੱਤੀ, ਜਾਂ ਜਿਹੜੇ ਕਰ ਰਹੇ ਆ ਉਹ ਰੇਟ ਜਿਹੜੇ ਆ ਬਹੁਤ ਹੀ ਜ਼ਿਆਦਾ ਹਾਈ ਹੋ ਗਏ ਹੈਗੇ ਆ। ਸਿਟੀ ਜੀ ਆਫ ਓਕਲੈਂਡ ਦੇ ਇੱਕ ਕੌਂਸਲ ਮੈਂਬਰ ਨੋਏਲ ਗਾਲੋ ਨੇ ਕਿਹਾ ਵੀ ਜਿੱਥੇ ਅੱਜ ਸ਼ੂਟਿੰਗ ਹੋਈ ਆ ਇਹ ਕੁਛ ਦਿਨ ਪਹਿਲਾਂ ਇੱਥੇ ਸੇਮ ਉਸ ਏਰੀਏ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ। ਸੋ ਬਹੁਤ ਹੀ ਜ਼ਿਆਦਾ ਕੁਛ ਜਿਹੜੇ ਸ਼ਹਿਰ ਆ ਓਕਲੈਂਡ, ਸੈਨ ਫਰਾਂਸਿਸਕੋ, ਬਲੇਹੋ, ਇਹਨਾਂ ਸ਼ਹਿਰਾਂ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਜੀ ਜੀ ਬਿਲਕੁਲ।
ਸਟੋਰਾਂ ਨੂੰ ਆਪਣੇ ਉੱਥੇ ਅੰਦਰ ਬੈਠਣ ਵਾਲੇ ਜਿਹੜੇ ਰੈਸਟੋਰੈਂਟਾਂ ਨੂੰ ਬੰਦ ਕਰਨੇ ਪੈ ਰਹੇ ਆ ਵੀ ਬ੍ਰੇਕ-ਇਨਸ ਇੱਕ ਜਾਣੇ ਦੀ 2-2 ਵਾਰੀ ਬ੍ਰੇਕ-ਇਨ ਇੱਕੋ ਦਿਨ ਦੇ ਵਿੱਚ ਗੱਡੀਆਂ ਦਾ ਹੋਣਾ, ਇਹ ਆਮ ਜਿਹੀ ਗੱਲ ਵਰਤਾਰਾ ਜਿਹੜਾ ਉੱਥੇ ਬਣਦਾ ਜਾ ਰਿਹਾ ਆ। ਸਮੇਂ ਰਹਿੰਦੇ ਹੋਏ ਉੱਦਾਂ ਤਾਂ ਵੈਸੇ ਆਲਰੇਡੀ ਦੇਰੀ ਹੋ ਹੀ ਚੁੱਕੀ ਆਪਾਂ ਕਹਿ ਸਕਦੇ ਹਾਂ, ਪਰ ਜੇ ਇਸ ਦੇ ਉੱਤੇ ਨਾ ਕੀਤਾ ਜਾਵੇ ਤਾਂ ਲੋਕਾਂ ਦੇ ਵਿੱਚ ਨਿਰਾਸ਼ਾ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਮਾੜੀ ਦੁਰਘਟਨਾ ਇੱਕ ਵਾਪਰੀ ਆ ਔਰੇਂਜ ਕਾਊਂਟੀ ਦੇ ਵਿੱਚ। ਪਰਿਵਾਰ ਦੇ ਵਿੱਚ ਐਸਾ ਵੈਣ ਪਿਆ ਆ, 11 ਮਹੀਨਿਆਂ ਦਾ ਛੋਟਾ ਜਿਹੜਾ ਇਨਫੈਂਟ ਆ ਬੱਚਾ ਆ, ਉਸ ਦੀ ਮੌਤ ਹੋ ਗਈ ਜਦ ਇੱਕ ਗੱਡੀ ਜੋ ਕਿ ਆਪਣਾ ਕੰਟਰੋਲ ਆ ਉਹ ਲੋਸਟ ਕਰ ਗਈ ਅਤੇ ਉਹਨਾਂ ਦੇ ਵਿੱਚ ਜਾ ਟਕਰਾਈ। ਐਂਟੋਨੀਓ ਪਾਰਕਵੇ ਓਕ ਟਰੀ ਲੇਨ ਇੱਕ ਲਾਸ ਫਲੋਰਸ ਕਰਕੇ ਜਿਹੜਾ ਇਲਾਕਾ ਆ ਔਰੇਂਜ ਕਾਊਂਟੀ ਦੇ ਵਿੱਚ, ਉੱਥੇ ਇਹ ਘਟਨਾ ਵਾਪਰੀ ਆ। 54 ਸਾਲਾਂ ਦਾ ਸੈਨ ਕਲੈਮੈਂਟੀਨ ਦਾ ਰਹਿਣ ਵਾਲਾ ਬੰਦਾ, ਜਿਸ ਦਾ ਨਾਮ ਡੈਨੀਅਲ ਪੈਟਰਿਕ ਲੈਨੀਹੈਨ ਦੱਸਿਆ ਜਾ ਰਿਹਾ ਆ। ਇਹ ਆਪਣੀ ਗੱਡੀ ਦੇ ਵਿੱਚ ਉੱਥੇ ਜਾ ਰਿਹਾ ਸੀ ਜਦ ਅਚਾਨਕ ਇਸ ਦਾ ਕੰਟਰੋਲ ਗਿਆ ਅਤੇ ਇੱਕ ਉਸ ਬੱਚੇ ਨੂੰ ਜਿਹੜੇ ਸਟਰੋਲਰ ਦੇ ਵਿੱਚ ਉਸਦੀ ਮਾਂ ਲਈ ਜਾਂਦੀ ਸੀ, ਪਰਿਵਾਰ ਲਈ ਜਾਂਦਾ ਸੀ, ਉਸ ਦੇ ਵਿੱਚ ਜਾ ਟਕਰਾਇਆ। 34 ਸਾਲਾ ਕਾਇਲ ਔਲਵਾਈਲਰ, 31 ਸਾਲਾ ਏਲੀ ਔਲਵਾਈਲਰ ਅਤੇ ਉਹਨਾਂ ਦਾ 11 ਮਹੀਨੇ ਦਾ ਬੱਚਾ ਮੈਡਨ ਔਹਵਾਈਲਰ ਸੀਗਾ, ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ। ਤਿੰਨਾਂ ਨੂੰ ਹਸਪਤਾਲ ਦੇ ਵਿੱਚ ਸੀਰੀਅਸ ਇੰਜਰੀਜ਼ ਦੇ ਨਾਲ ਦਾਖਲ ਜਿਹੜਾ ਆ ਉਹ ਕਰਾਇਆ ਗਿਆ ਸੀ। ਹਸਪਤਾਲ ਦੇ ਵਿੱਚ ਉਸ ਨੂੰ ਬਾਅਦ 'ਚ ਮ੍ਰਿਤ ਘੋਸ਼ਿਤ ਕੀਤਾ ਗਿਆ ਆ। ਸੋ ਪਰਿਵਾਰ ਦੇ ਵਿੱਚ ਐਸਾ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਕਾਲ ਜਿਹੜਾ ਆ ਉਹ ਆ ਗਿਆ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਆ। ਜਦੋਂ ਤੁਸੀਂ ਡਰਾਈਵ ਵੀ ਕਰ ਰਹੇ ਆ ਜਾਂ ਤੁਸੀਂ ਵਾਕ ਵੀ ਕਰ ਰਹੇ ਆ, ਪੈਡੈਸਟਰੀਅਨਸ ਵੀ ਆ, ਜਿੱਥੇ ਵੀ ਆ, ਬਹੁਤ ਜ਼ਿਆਦਾ ਜਿਹੜਾ ਸਤਰਕਤਾ ਦੇ ਨਾਲ ਕਰੋ। ਪਰ ਇਹ ਤਾਂ ਇਹ ਆ ਵੀ ਹੁਣ ਗੱਡੀ ਉਸ ਬੰਦੇ ਦੀ ਕੰਟਰੋਲ ਲੂਜ਼ ਹੋ ਗਿਆ ਅਤੇ ਇਹਨਾਂ 'ਚ ਜਾ ਵੱਜੀ, ਵਿਚਾਰੇ ਕਰਦੇ ਤਾਂ ਕੀ ਕਰਦੇ। ਹੁਣ ਤੱਕ ਉਸ ਬੰਦੇ ਨੂੰ $1 ਲੱਖ ਦੀ ਬੇਲ ਦੇ ਉੱਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਉਸ ਦੇ ਉੱਤੇ ਇਹ ਡਰ ਹੈਗਾ ਆ, ਸਸਪੀਸ਼ਨ ਆ ਵੀ ਉਹ ਅੰਡਰ ਦਾ ਇਨਫਲੂਐਂਸ ਆਫ ਡਰੱਗਸ ਹੀ ਜਿਹੜਾ ਉਹ ਗੱਡੀ ਚਲਾ ਰਿਹਾ ਸੀ। CHP ਨੇ ਬਾਅਦ ਦੇ ਵਿੱਚ ਉਸ ਲੈਨੀਹਨ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਂਜੀ। ਅਗਲੀ ਖਬਰ ਵੱਲ ਚਲੀਏ। ਜੋ ਪਹਾਰੋ ਵਾਲਾ ਏਰੀਆ ਹੈ ਵਾਟਸਨਵਿਲ ਦੇ ਵਿੱਚ, ਉੱਥੇ ਪਹਾਰੋ ਰਿਵਰ ਬਹੁਤ ਬੁਰੀ ਤਰ੍ਹਾਂ ਫਲੱਡਡ ਹੋਇਆ ਸੀ। ਉਸ ਤੋਂ ਬਾਅਦ ਕਈ ਹਫ਼ਤੇ ਜੋ ਉੱਥੇ ਦੇ ਵਸਿੰਦੇ ਆ, ਉਹ ਸਟੇਟ ਤੋਂ, ਫੈਡਰਲ ਗਵਰਨਮੈਂਟ ਤੋਂ ਮਿੰਨਤਾਂ ਕਰਕੇ ਪੈਸੇ ਮੰਗਦੇ ਰਹੇ। ਆਪਾਂ ਪਹਿਲਾਂ ਵੀ ਦੱਸਿਆ, ਇਹ ਉਹ ਏਰੀਆ ਹੈ ਵਾਟਸਨਵਿਲ ਦੇ ਲਾਗੇ ਪਹਾੜੋ, ਬੜਾ ਪੂਅਰ ਏਰੀਆ ਆ। ਸਾਰੇ ਉੱਥੇ ਦੇ ਰਹਿਣ ਵਾਲੇ ਲੋਕ ਖੇਤਾਂ ਦੇ ਵਿੱਚ, ਫਾਰਮ ਦੇ ਵਿੱਚ ਕੰਮ ਕਰਦੇ ਆ। ਸੋ ਮਿਨੀਮਮ ਵੇਜ ਵਾਲੇ ਵਰਕਰਸ ਹੈਗੇ ਆ ਅਤੇ ਬਹੁਤਿਆਂ ਦੇ ਘਰ ਜਿਹੜੇ ਆ 5-5, 7-7 ਫੁੱਟ ਪਾਣੀ ਦੇ ਵਿੱਚ ਡੁੱਬ ਗਏ ਸੀ। ਅਤੇ ਫਾਈਨਲੀ ਅੱਜ ਜਿਹੜਾ ਉਹਨਾਂ ਨੂੰ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਵੱਲੋਂ ਇਹ ਕਿਹਾ ਗਿਆ ਵੀ ਉਹਨਾਂ ਨੂੰ ਜਿਹੜੀ ਫੰਡਿੰਗ ਆ, ਫੈਡਰਲ ਏਡ ਆ, ਉਹ ਮਿਲੂਗੀ ਕਾਫੀ ਹਫ਼ਤਿਆਂ ਦੇ ਬਾਅਦ। ਸੋ ਕਹਿੰਦੇ ਵੀ ਔਨ ਦਾ ਵੇ ਹੈਗੀ ਆ। ਈਵਨ ਦੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਮੌਂਟਰੇ ਅਤੇ ਹੋਰ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਕਾਊਂਟੀ ਸੀਗੀਆਂ, ਉਹਨਾਂ ਨੂੰ ਫੈਡਰਲ ਡਿਜ਼ਾਸਟਰ ਦੇ ਅੰਡਰ ਡਿਕਲੇਅਰ ਕਰ ਦਿੱਤਾ ਸੀ। 3000 ਦੇ ਕਰੀਬ ਰਹਿਣ ਵਾਲੇ ਪਹਾਰੋ ਟਾਊਨ ਦੇ ਲੋਕ, ਜੋ ਮੇਨਲੀ ਮਾਈਗਰੈਂਟ ਫਾਰਮ ਵਰਕਰਸ ਆ, ਮੇਨਲੀ ਸਪੈਨਿਸ਼ ਬੋਲਦੇ ਆ ਜਾਂ ਇੰਡੀਜੀਨੀਅਸ ਲੈਂਗੁਏਜ ਬੋਲਦੇ ਹੈਗੇ ਆ, ਉਹਨਾਂ ਨੂੰ ਹੁਣ ਫੈਡਰਲ ਗਵਰਨਮੈਂਟ ਵੱਲੋਂ ਹੈਲਪ ਮਿਲੂਗੀ। ਜੀ, ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਸਰਵੇ ਕਾਈਂਡ ਆਫ ਸਟੱਡੀ ਜਿਹੜੀ ਉਹ ਸਾਹਮਣੇ ਆਈ ਆ ਵੀ ਕੈਲੀਫੋਰਨੀਆ ਦੇ ਵਿੱਚ ਰਹਿਣ ਲਈ ਤੁਹਾਨੂੰ ਕਿੰਨੀ ਕਮਾਈ ਜਿਹੜੀ ਉਹ ਚਾਹੀਦੀ ਹੋਊਗੀ। ਮਾਰਚ ਦੇ ਵਿੱਚ ਇਹ ਸਟੱਡੀ ਕੀਤੀ ਗਈ ਗੋ ਬੈਂਕਿੰਗ ਰੇਟਸ ਤੇ ਪਰਡਿਊ ਯੂਨੀਵਰਸਿਟੀ ਦੇ ਦੁਆਰਾ। 2018 ਦੀ ਇੱਕ ਹੋਰ ਪਹਿਲੀ ਸਟੱਡੀ ਦੇ ਵਿੱਚ ਪਰਡਿਊ ਯੂਨੀਵਰਸਿਟੀ ਨੇ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਐਵਰੇਜ ਇਨਕਮ ਜੇ ਤੁਹਾਡੀ $1,05,000 ਆ, ਤਾਂ ਫਿਰ ਤੁਸੀਂ ਕਾਈਂਡ ਆਫ ਖੁਸ਼ ਹੈਗੇ ਆ US ਦੇ ਜਿਹੜੇ ਉਹ ਵਿੱਚ। ਸੋ ਹੈਪੀਨੈਸ ਕਹਿੰਦੇ ਬੜੀ ਸਬਜੈਕਟਿਵ ਉੱਦਾਂ ਚੀਜ਼ ਆ। ਕਈ ਵਾਰੀ ਇਹਨਾਂ ਆਂਕੜਿਆਂ ਦੇ ਨਾਲ ਨਹੀਂ ਆਉਂਦੀ। ਕਿਸੇ ਦੇ ਕੋਲ ਜ਼ਿਆਦਾ ਹੁੰਦੇ ਉਹ ਤਾਂ ਵੀ ਕੁਛ ਨਹੀਂ, ਕਿਸੇ ਦੇ ਕੋਲ ਘੱਟ ਆ ਅਤੇ ਤਾਂ ਵੀ ਤੁਸੀਂ ਕੁਛ ਨਹੀਂ ਆ। ਪਰ ਓਵਰਆਲ ਲੋਕਾਂ ਨੇ ਜਿਹੜੇ ਆਪਣੀ ਸਟੱਡੀ ਦੇ ਵਿੱਚ ਜਿਹੜਾ ਹਿੱਸਾ ਲਿਆ, ਉਹ ਕਹਿੰਦੇ ਆ ਕੈਲੀਫੋਰਨੀਆ ਦੇ ਵਿੱਚ ਹੁਣ $1,45,635 ਜੇ ਤੁਹਾਡੀ ਇਨਕਮ ਹੈਗੀ ਆ ਸਾਲ ਦੀ, ਜੋ ਸਟੇਟ ਦੇ ਵਿੱਚ ਕਹਿੰਦੇ ਵੀ ਹਾਈ ਕਾਸਟ ਆਫ ਲਿਵਿੰਗ ਦੇ ਕਰਕੇ ਆ, ਉਹ ਮੇਨ ਫੈਕਟਰ ਆ। ਅਤੇ ਇੰਨੇ ਵੱਡੇ ਜਿਹੜੇ ਉਹ ਅਮਾਊਂਟ ਦੇ ਕਰਕੇ ਤਾਂ ਤੁਸੀਂ ਜਿਹੜੇ ਕੈਲੀਫੋਰਨੀਆ ਦੇ ਵਿੱਚ ਕਾਈਂਡ ਆਫ ਖੁਸ਼ ਮਹਿਸੂਸ ਕਰੋਗੇ। ਕੈਲੀਫੋਰਨੀਆ, ਗੋਲਡਨ ਸਟੇਟ ਤੋਂ ਉੱਤੇ ਮੈਸੇਚਿਊਸਟ ਅਤੇ ਹਵਾਈ ਸੀਗੀਆਂ, ਜਿੱਥੇ ਹਾਇਰ ਇਨਕਮ ਸੈਲਰੀ ਰਿਕੁਆਇਰਮੈਂਟ ਸੀਗੀ ਖੁਸ਼ੀ ਜਿਹੜੀ ਉਹ ਪ੍ਰਾਪਤ ਕਰਨ ਦੇ ਲਈ।
ਮੈਸੇਚਿਊਸਟ ਦੇ ਵਿੱਚ ਇਹ ਸਟੱਡੀ ਕਹਿੰਦੀ ਆ ਵੀ $1,57,395 ਡਾਲਰ ਜਿਹੜੇ ਤੁਹਾਡੀ ਸਾਲ ਦੀ ਕਮਾਈ ਹੋਵੇ ਤਾਂ ਤੁਸੀਂ ਖੁਸ਼ ਆ, ਤੇ ਹਵਾਈ ਦੇ ਵਿੱਚ ਤਾਂ $1,95,300 ਕਹਿੰਦੇ ਆ ਵੀ ਜੇ ਤੁਸੀਂ ਖੁਸ਼ੀ ਮਹਿਸੂਸ ਕਰਨੀ ਆ। ਮਿਸੀਸਿਪੀ ਦੇ ਵਿੱਚ ਸਭ ਤੋਂ ਘੱਟ ਜਿਹੜੀ ਉਹ ਰਾਸ਼ੀ ਜਿਹੜੀ ਉਹ ਆਈ ਆ, ਸੈਲਰੀ ਅਮਾਊਂਟ ਆਈ ਆ ਖੁਸ਼ ਰਹਿਣ ਦੇ ਲਈ $88,725 ਜਿਹੜਾ ਉਹ ਮੰਨਿਆ ਜਾਂਦਾ ਹੈਗਾ ਆ। ਓਕਲਾਹੋਮਾ, ਐਲਾਬਾਮਾ ਦੇ ਵਿੱਚ $91,91,000 ਨੂੰ ਦੇਖ ਕੇ ਜਿਹੜਾ ਉਹ ਰੱਖਿਆ ਗਿਆ ਆ। ਸੋ ਨੋ ਡਾਊਟ ਕੈਲੀਫੋਰਨੀਆ ਦੇ ਵਿੱਚ ਮਹਿੰਗਾਈ, ਸਾਰੀਆਂ ਚੀਜ਼ਾਂ ਮਹਿੰਗੀਆਂ, ਰੈਂਟ ਤੋਂ ਲੈ ਕੇ ਫੂਡ ਤੱਕ ਐਵਰੀਥਿੰਗ ਇਜ਼ ਸੋ ਐਕਸਪੈਂਸਿਵ। ਸੋ ਲੋਕ ਸੋਚਦੇ ਆ ਵੀ ਜੇ ਜ਼ਿਆਦਾ ਇਨਕਮ ਹੋਊਗੀ ਤਾਂ ਹੀ ਜਿਹੜੇ ਆ ਅਸੀਂ ਖੁਸ਼ ਰਹਿ ਸਕਾਂਗੇ। ਜੀ, ਕੈਲੀਫੋਰਨੀਆ ਦੇ ਪਬਲਿਕ ਸਕੂਲ ਦੇ ਵਿੱਚ ਜੋ ਐਨਰੋਲਮੈਂਟ ਆ ਉਹ ਘਟਦੀ ਹੀ ਜਾ ਰਹੀ ਹੈਗੀ ਆ। ਸੰਨ 2022 ਤੋਂ ਲੈ ਕੇ 2023 ਦਾ ਜੋ ਸਕੂਲ ਈਅਰ ਸੀ ਉਹਦੇ ਵਿੱਚ 0.69% ਐਨਰੋਲਮੈਂਟ ਜੋ ਕਿ 40,000 ਸਟੂਡੈਂਟਸ ਬਣਦੇ ਹੈਗੇ ਆ, ਪਹਿਲੇ ਸਾਲ ਨਾਲੋਂ ਉਹ ਘੱਟ ਹੋਈ ਹੈਗੀ ਆ। ਸੋ ਇਹਦੇ ਨਾਲ ਜਿਹੜੀ ਸਕੂਲਾਂ ਨੂੰ ਫੰਡਿੰਗ ਆ ਉਹ ਵੀ ਜਿਹੜੀ ਘਟਦੀ ਹੈਗੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇਹ ਦੱਸਿਆ ਆ ਭਈ ਗ੍ਰੇਡ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 7 ਤੇ 11 ਤੱਕ ਇਹ ਜਿਹੜੇ ਆ ਸਟੂਡੈਂਟਸ ਉਹਨਾਂ ਦੀ ਐਨਰੋਲਮੈਂਟ ਦੇ ਵਿੱਚ ਘਾਟਾ ਹੋਇਆ ਹੈਗਾ ਆ। ਥੋਮਸ ਡੀ ਇਹ ਪ੍ਰੋਫੈਸਰ ਹੈਗੇ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਤੇ ਉਹਨਾਂ ਨੇ ਇਹ ਕਿਹਾ ਆ ਭਈ ਸਾਨੂੰ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਐਨਰੋਲਮੈਂਟ ਵਧੂਗੀ ਵੀ। ਆਪਾਂ ਤੁਹਾਡੇ ਨਾਲ ਡਿਸਕਸ ਵੀ ਕਰਦੇ ਆਏ ਆ ਵੀ ਕਾਫੀ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੇ ਵਿੱਚੋਂ ਮਾਈਗ੍ਰੇਸ਼ਨ ਹੋ ਰਹੀ ਆ। ਕੈਲੀਫੋਰਨੀਆ 'ਚੋਂ ਲੋਕ ਕਾਫੀ ਜਿਹੜੇ ਆ ਹੋਰ ਸਟੇਟਾਂ ਦੇ ਵਿੱਚ ਮੂਵ ਹੋ ਰਹੇ ਹੈਗੇ ਆ। ਸੋ ਅਲਟੀਮੇਟਲੀ ਇਹਦੇ ਨਾਲ ਕੀ ਹੁੰਦਾ ਵੀ ਇੱਕ ਡਿਸਟ੍ਰਿਕਟ ਜਿਹੜਾ ਆ ਸੈਂਟੀਨੇਲਾ ਵੈਲੀ ਇੱਕ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਆ ਸਾਊਥ ਵੇ ਦੇ ਵਿੱਚ, ਉਹਨਾਂ ਨੇ ਆਪਣੇ 105 ਦੇ ਕਰੀਬ ਇੰਪਲਾਈਜ਼ ਨੂੰ ਲੇ ਆਫ ਨੋਟਿਸ ਵੀ ਭੇਜ ਦਿੱਤੇ ਆ ਕਿਉਂਕਿ ਉਹਨਾਂ ਦੀ ਜਿਹੜੀ ਫੰਡਿੰਗ ਆ ਉਹ ਵੀ ਜੋ ਘੱਟ ਹੋਈ ਹੈਗੀ ਆ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ। ਅੱਜ ਜਿਹੜੇ ਮਾਰਕੀਟਸ ਦੇ ਜੇ ਹਾਲ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ 100 ਤੇ 99 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 33,402 ਦੇ ਉੱਤੇ ਬੰਦ ਹੋਇਆ। S&P 24 ਪੁਆਇੰਟ ਘੱਟ ਕੇ 4100 ਤੇ ਬੰਦ ਹੋਇਆ। ਨੈਸਡੈਕ 63 ਪੁਆਇੰਟ ਘੱਟ ਕੇ 12,126 ਤੇ ਬੰਦ ਹੋਇਆ। ਸੋਨੇ ਦਾ ਭਾਅ $2,036 ਪ੍ਰਤੀ ਆਊਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ 3.34%। ਬਿਟਕੋਇਨ 28,657 ਤੇ ਇਥੀਰੀਅਮ $1,915 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82 ਤੇ 12 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹੱਸ ਕੇ ਕਹਿੰਦੇ ਰਸਮ ਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।